ਅਸੀਂ ਲਗਾਤਾਰ ਧਰਤੀ ਮਾਂ ਦੀ ਕੁੱਖ ਵੀ ਉਜਾੜ ਰਹੇ ਹਾਂ ਤੇ ਆਪਣਾ ਭਵਿੱਖ ਵੀ ਹੌਲੀ ਹੌਲੀ ਬਰਬਾਦ ਕਰ ਰਹੇ ਹਾਂ। ਖੇਤੀਬਾੜੀ ਦੇ ਮਾਹਰ ਨੇ, ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਸਾਡੀ ਜਿਹੜੀ ਵੀ ਰਿਸਰਚ ਹੁੰਦੀ ਹੈ ਉਸ ਨੂੰ ਰੱਦੀ ਦੇ ਟੋਕਰੇ ਵਿੱਚ ਸਿੱਟ ਦਿੱਤਾ ਜਾਂਦਾ ਹੈ ਤੇ ਜਿਹੜੇ ਕਿਸਾਨ ਨੇ ਉਹ ਬਹੁਤੀ ਉਹਨਾਂ ਸ਼ਾਹੂਕਾਰਾਂ ਦੀ ਹੀ ਮੰਨਦੇ ਨੇ ਜਿਹੜੇ ਕਿ ਦੁਕਾਨ ਪਾ ਕੇ, ਹੱਟੀ ਪਾ ਕੇ, ਲਾਇਸੈਂਸ ਲੈ ਕੇ ਬੈਠੇ ਹੋਏ ਨੇ ਤੇ ਜੋ ਕੁਝ ਉਹ ਦੱਸ ਦਿੰਦੇ ਨੇ ਉਹੀ ਕਿਸਾਨ ਚੁੱਪ ਚਪੀਤੇ ਲਿਜਾ ਕੇ ਆਪਣੇ ਖੇਤ ਦੇ ਵਿੱਚ ਉਸ ਦੀ ਬਾਛੜ ਕਰ ਦਿੰਦਾ ਤੇ ਬਾਅਦ ਦੇ ਵਿੱਚ ਬੇਸ਼ੱਕ ਉਸ ਨੂੰ ਨੁਕਸਾਨ ਹੋਵੇ ਜਾਂ ਫਾਇਦਾ। ਖੇਤੀਬਾੜੀ ਮਾਹਰ ਤਾਂ ਇਹ ਕਹਿੰਦੇ ਨੇ ਕਿ ਯੂਰੀਏ ਦੀਆਂ 2 ਡੋਜ਼ਾਂ ਹੀ ਸਿਰਫ ਕਣਕ ਨੂੰ ਚਾਹੀਦੀਆਂ ਹੁੰਦੀਆਂ ਨੇ, ਪਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ 4 ਡੋਜ਼ਾਂ ਦਿੰਦੇ ਨੇ। ਗੋਭੀ, ਆਲੂ ਵਰਗੀਆਂ ਫਸਲਾਂ ਦੇ ਉੱਪਰ DAP ਦੀ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ। ਅੱਜ ਗੱਲ ਖੇਤੀ ਦੀ ਤੇ ਖੇਤਾਂ ਦੀ ਕਰਾਂਗੇ ਕਿਉਂਕਿ ਕਿਸਾਨ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਨੇ। ਹੁਣ ਵੀ ਕਿਸਾਨ ਸੜਕਾਂ ਦੇ ਉੱਪਰ ਨੇ, ਸੰਘਰਸ਼ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਹੋ ਰਿਹਾ ਹੈ। ਪਰ ਇੱਕ ਖਬਰ ਲੱਗੀ ਹੈ ਅੱਜ ਦੀ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ, ਚਰਨਜੀਤ ਭੁੱਲਰ ਹੁਣਾਂ ਦੀ ਰਿਸਰਚ ਹੈ ਅਤੇ ਉਹ ਰਿਸਰਚ ਜਿਹੜੀ ਹੈ ਉਹ ਅੱਖਾਂ ਖੋਲ੍ਹਣ ਵਾਲੀ ਹੈ। ਇੱਕ ਵਾਰ ਸਾਨੂੰ ਇਸ ਵੱਲ ਧਿਆਨ ਦੇਣ ਦੇ ਲਈ ਸਾਨੂੰ ਸੱਦਾ ਦਿੰਦੀ ਹੈ ਇਹ ਖਬਰ। ਇਸ ਖਬਰ ਦਾ ਮਜ਼ਮੂਨ ਹੈ, ਕੌਣ ਬਚਾਊ ਮਾਂ ਧਰਤੀ ਤੇਰੀ ਗੋਦ ਨੂੰ ਕੌਣ ਬਚਾਵੇਗਾ? ਕਿਉਂਕਿ ਅਸੀਂ ਮਾਂ ਧਰਤੀ ਦੀ ਕੋਖ ਨੂੰ ਤੇ ਆਪਣੇ ਆਪ ਨੂੰ ਇਕੱਠਿਆਂ ਉਜਾੜ ਰਹੇ ਹਾਂ। ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ? ਕਿਉਂਕਿ ਪੰਜਾਬ ਸਿਖਰਲੇ ਸੂਬਿਆਂ ਦੇ ਵਿੱਚ ਆ ਗਿਆ ਹੈ ਜਿੱਥੇ ਸਭ ਤੋਂ ਵੱਧ ਕੀਟਨਾਸ਼ਕ, ਨਦੀਨਨਾਸ਼ਕਾਂ ਅਤੇ ਹੋਰ ਅਜਿਹੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਜਿਸ ਦੇ ਨਾਲ ਸਾਡੀ ਮਾਂ ਧਰਤੀ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਅਤੇ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਜ਼ਹਿਰੀਲਾ ਬਣਾਉਂਦੇ ਜਾ ਰਹੇ ਹਾਂ। ਇਸ ਖਬਰ ਦੇ ਵਿੱਚ ਵੇਰਵੇ ਦਿੱਤੇ ਹੋਏ ਨੇ 2017-18 ਤੋਂ ਲੈ ਕੇ 2023-24 ਤੱਕ ਦੇ, ਜਿਸ ਦੇ ਵਿੱਚ ਹਰੇਕ ਸਾਲ, ਹਰੇਕ ਵਿੱਤੀ ਵਰੇ ਦੇ ਵਿੱਚ ਕਿੰਨੇ ਪੈਸੇ ਕੀਟਨਾਸ਼ਕਾਂ ਦੇ ਉੱਪਰ ਖਰਚ ਕੀਤੇ ਗਏ ਨੇ, ਖਾਦਾਂ ਦੇ ਉੱਪਰ ਖਰਚ ਕੀਤੇ ਗਏ ਨੇ ਪੰਜਾਬ ਦੇ ਵਿੱਚ, ਉਸ ਦਾ ਵੇਰਵਾ ਹੈ। ਇਸ ਦੇ ਵਿੱਚੋਂ ਹੈਰਾਨੀ ਤੁਹਾਨੂੰ ਉਦੋਂ ਹੋਵੇਗੀ ਜਦੋਂ ਤੁਸੀਂ 2017-18 ਤੋਂ ਲੈ ਕੇ 2023-24 ਦੇ ਤੱਕ ਪਹੁੰਚਦਿਆਂ ਵਿਚਾਲੇ ਦੇ ਸਾਲਾਂ ਦੇ ਵਿੱਚ ਆંકੜਾ ਦੇਖੋਗੇ ਕਿ ਇੰਨੀ ਜ਼ਿਆਦਾ ਵਰਤੋਂ ਦੇ ਵਿੱਚ ਅਸੀਂ ਲਿਆਉਣਾ ਸ਼ੁਰੂ ਕਰ ਦਿੱਤਾ ਖਾਦਾਂ ਨੂੰ ਤੇ ਕੀਟਨਾਸ਼ਕਾਂ ਨੂੰ, ਜਿਹੜੇ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਨੂੰ ਨਜ਼ਰ ਆਉਣੇ ਸ਼ੁਰੂ ਵੀ ਹੋ ਚੁੱਕੇ ਨੇ। ਕਿਉਂਕਿ ਜਿਹੜੀਆਂ ਬਿਮਾਰੀਆਂ ਦਾ ਨਾਮ ਕਦੀ ਅਸੀਂ ਸੁਣਿਆ ਵੀ ਨਹੀਂ ਸੀ ਉਹ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ, ਉਹ ਬਿਮਾਰੀਆਂ ਤੋਂ ਅਸੀਂ ਪੀੜਤ ਹਾਂ। ਇਸੇ ਦਾ ਨਤੀਜਾ ਹੈ ਕਿ ਕੱਲ੍ਹ ਹੀ ਇੱਕ ਆંકੜਾ ਸਾਹਮਣੇ ਆਇਆ ਹੈ ਕਿ ਇਕੱਲੇ ਪੰਜਾਬ ਸੂਬੇ ਦੇ ਵਿੱਚ ਇੱਕ ਦਿਨ ਦੇ ਵਿੱਚ 177 ਕਰੋੜ ਰੁਪਏ ਦਾ ਫਾਰਮਾ ਦਾ ਬਿਜ਼ਨਸ ਹੁੰਦਾ ਹੈ। ਭਾਵ ਕਿ ਅਸੀਂ ਦਵਾਈਆਂ ਤੇ 177 ਕਰੋੜ ਰੁਪਈਆ ਇੱਕ ਦਿਨ ਦੇ ਵਿੱਚ ਆਪਣੇ ਇਲਾਜ ਦੇ ਉੱਪਰ ਖਰਚ ਕਰ ਰਹੇ ਹਾਂ ਪੰਜਾਬੀ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਸਾਡੀਆਂ ਕੰਮ ਕਰਨ ਦੀਆਂ ਪ੍ਰਣਾਲੀਆਂ, ਸਾਡੀਆਂ ਖੇਤੀ ਕਰਨ ਦੀਆਂ ਜਿਹੜੀਆਂ ਵਿਧੀਆਂ ਨੇ ਉਹ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੀਆਂ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕੀਟਨਾਸ਼ਕ, ਨਦੀਨਨਾਸ਼ਕ ਜਾਂ ਖਾਦਾਂ ਦੀ ਲੋੜ ਹੈ ਕਿਉਂਕਿ ਇਸ ਦੇ ਨਾਲ ਅਸੀਂ ਵੱਧ ਅਨਾਜ ਪ੍ਰੋਡਿਊਸ ਕਰਦੇ ਹਾਂ ਤੇ ਵੱਧ ਅਨਾਜ ਪ੍ਰੋਡਿਊਸ ਕਰਕੇ ਅਸੀਂ ਵੱਧ ਮੁਨਾਫਾ ਕਮਾਉਂਦੇ ਹਾਂ। ਪਰ ਕਿੰਨੇ ਸਮੇਂ ਤੱਕ ਵੱਧ ਕਮਾ ਸਕਦੇ ਹੋ? ਕਿੰਨੇ ਸਮੇਂ ਤੱਕ ਤੁਸੀਂ ਅਜਿਹੇ ਹਾਲਾਤਾਂ ਦੇ ਨਾਲ, ਇਸ ਅਜਿਹੇ ਤਰੀਕੇ ਦੇ ਨਾਲ ਅੰਨ੍ਹੇਵਾਹ ਦੁਰਵਰਤੋਂ ਕਰਕੇ ਖਾਦਾਂ ਦੀ, ਕੀਟਨਾਸ਼ਕਾਂ ਦੀ ਪੈਸਾ ਤਾਂ ਕਮਾ ਲਓਗੇ, ਪਰ ਜਦੋਂ ਸਿਹਤ ਇੱਕ ਵਾਰ ਹੱਥੋਂ ਜਾਂਦੀ ਰਹੂਗੀ ਤਾਂ ਫਿਰ ਦੁਬਾਰਾ ਕਦੀ ਲਈ ਤੇ ਨਹੀਂ ਆਇਆ ਜਾ ਸਕਦਾ। ਆંકੜਾ ਸਾਂਝਾ ਕਰ ਲੈਂਦੇ ਹਾਂ। 2017 ਤੋਂ ਲੈ ਕੇ 18 ਤੱਕ 9,877 ਕਰੋੜ ਰੁਪਏ ਦਾ ਬਿਜ਼ਨਸ ਹੋਇਆ ਜਿਹੜਾ ਖਾਦਾਂ ਤੇ ਕੀਟਨਾਸ਼ਕਾਂ ਦੇ ਉੱਪਰ ਜਿਹੜਾ ਪੈਸਾ ਪੰਜਾਬੀਆਂ ਨੇ ਖਰਚਿਆ ਹੈ। ਨੋ ਡਾਊਟ ਇਸ ਦੇ ਵਿੱਚ ਕੁਝ ਹਿੱਸਾ ਉਹ ਵੀ ਹੋਵੇਗਾ ਜਿਹੜਾ ਕਿ ਹੋਰ ਸੂਬਿਆਂ ਦੇ ਵਿੱਚ ਵਿਕਿਆ ਹੋਊਗਾ ਜਾਂ ਫਿਰ ਇੱਥੋਂ ਖਰੀਦ ਕੇ ਕਿਸੇ ਹੋਰ ਸੂਬੇ ਦੇ ਵਿੱਚ ਲਿਜਾਇਆ ਗਿਆ ਹੋਊਗਾ। ਪਰ ਇਹ ਆંકੜੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਪੰਜਾਬ ਦੀ ਖਰੀਦਦਾਰੀ ਦੇ ਨੇ। ਪੰਜਾਬ ਦੇ ਵਿੱਚ ਜਿਹੜੀ ਖਰੀਦਦਾਰੀ ਹੋਈ ਹੈ 2018 ਤੇ 19 ਦੇ ਵਿੱਚ 2018 ਤੇ 19 ਦੇ ਵਿੱਚ ਸਿੱਧਾ ਇਸ ਦੇ ਵਿੱਚ ਵੱਡਾ ਉਛਾਲ ਆਉਂਦਾ ਹੈ ਤੇ 9,877 ਤੋਂ ਇਹ ਗਿਣਤੀ ਵੱਧ ਕੇ ਹੋ ਜਾਂਦੀ ਹੈ 26,350 ਕਰੋੜ ਰੁਪਈਆ। ਫਿਰ 2019 ਤੋਂ 20 ਦੇ ਵਿੱਚ 27,558 ਕਰੋੜ ਰੁਪਏ ਦਾ ਬਿਜ਼ਨਸ ਹੁੰਦਾ ਹੈ। 2020 ਤੋਂ 2021 ਦੇ ਵਿੱਚ 42,224 ਕਰੋੜ ਰੁਪਏ ਦਾ ਇਸ ਦਾ ਬਿਜ਼ਨਸ ਹੁੰਦਾ ਹੈ।
21 ਤੋਂ 22 ਦੇ ਵਿੱਚ 31,262 ਕਰੋੜ ਰੁਪਏ ਤੋਂ ਵੱਧ ਦਾ ਬਿਜ਼ਨਸ ਹੁੰਦਾ ਹੈ। 2022 ਤੋਂ 2023 ਦੇ ਵਿੱਚ 34,203 ਕਰੋੜ ਰੁਪਏ ਤੋਂ ਵੱਧ ਦਾ ਬਿਜ਼ਨਸ ਹੁੰਦਾ ਹੈ ਤੇ 2023 ਤੇ 24 ਵਿੱਤੀ ਸਾਲ ਦੇ ਵਿੱਚ 34,134 ਕਰੋੜ ਤੋਂ ਵੱਧ ਦਾ ਬਿਜ਼ਨਸ ਇਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਖਾਦਾਂ ਤੇ ਕੀਟਨਾਸ਼ਕ ਨਦੀਨਨਾਸ਼ਕ ਪੰਜਾਬ ਦੇ ਵਿੱਚ ਖਰੀਦੇ ਜਾਂਦੇ ਨੇ। ਸੋ ਇਹ ਆંકੜਾ ਹੈ, ਇਹ ਆંકੜਾ ਹੀ ਆਪਣੇ ਆਪ ਦੇ ਵਿੱਚ ਵਾਧੇ ਵੱਲ ਨੂੰ ਜਾਂਦਾ ਹੋਇਆ ਇਹ ਦੱਸਦਾ ਹੈ ਕਿ ਆਉਣ ਵਾਲੇ ਨਤੀਜੇ ਕਿਹੋ ਜਿਹੇ ਰਹਿਣ ਵਾਲੇ ਨੇ। ਅਸੀਂ ਲਗਾਤਾਰ ਧਰਤੀ ਮਾਂ ਦੀ ਕੁੱਖ ਵੀ ਉਜਾੜ ਰਹੇ ਹਾਂ ਤੇ ਆਪਣਾ ਭਵਿੱਖ ਵੀ ਹੌਲੀ ਹੌਲੀ ਬਰਬਾਦ ਕਰ ਰਹੇ ਹਾਂ। ਇਸ ਖਬਰ ਦੇ ਜੇ ਹੋਰ ਡੂੰਘਾਈ ਦੇ ਵਿੱਚ ਜਾਈਏ ਤਾਂ ਜਿਹੜੇ ਖੇਤੀਬਾੜੀ ਦੇ ਮਾਹਰ ਨੇ ਪੰਜਾਬ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਸਾਡੀ ਜਿਹੜੀ ਵੀ ਰਿਸਰਚ ਹੁੰਦੀ ਹੈ ਉਸ ਨੂੰ ਰੱਦੀ ਦੇ ਟੋਕਰੇ ਵਿੱਚ ਸਿੱਟ ਦਿੱਤਾ ਜਾਂਦਾ ਹੈ ਤੇ ਜਿਹੜੇ ਕਿਸਾਨ ਨੇ ਉਹ ਬਹੁਤੀ ਉਹਨਾਂ ਸ਼ਾਹੂਕਾਰਾਂ ਦੀ ਹੀ ਮੰਨਦੇ ਨੇ ਜਿਹੜੇ ਕਿ ਦੁਕਾਨ ਪਾ ਕੇ ਹੱਟੀ ਪਾ ਕੇ ਲਾਇਸੈਂਸ ਲੈ ਕੇ ਬੈਠੇ ਹੋਏ ਨੇ ਤੇ ਜੋ ਕੁਝ ਉਹ ਦੱਸ ਦਿੰਦੇ ਨੇ ਉਹੀ ਕਿਸਾਨ ਚੁੱਪ ਚਪੀਤੇ ਲਿਜਾ ਕੇ ਆਪਣੇ ਖੇਤ ਦੇ ਵਿੱਚ ਉਸ ਦੀ ਬਾਛੜ ਕਰ ਦਿੰਦਾ ਹੈ ਤੇ ਬਾਅਦ ਦੇ ਵਿੱਚ ਬੇਸ਼ੱਕ ਉਸ ਨੂੰ ਨੁਕਸਾਨ ਹੋਵੇ ਜਾਂ ਫਾਇਦਾ। ਸੋ ਖੇਤੀਬਾੜੀ ਵਿਭਾਗ ਦੇ ਅਨੁਸਾਰ ਪੰਜਾਬ 'ਚ ਕੀਟਨਾਸ਼ਕਾਂ ਦੇ 13,500 ਤੇ 13 ਰਿਟੇਲਰ ਨੇ। ਇਸੇ ਦੇ ਨਾਲ ਖਾਦਾਂ ਦੇ 9,932 ਰਿਟੇਲਰ ਕਾਰੋਬਾਰੀ ਨੇ ਤੇ ਸੂਬੇ 'ਚ ਕੀਟਨਾਸ਼ਕ ਬਣਾਉਣ ਲਈ 71 ਮੈਨੂਫੈਕਚਰਿੰਗ ਯੂਨਿਟਾਂ ਨੇ। ਜੇਕਰ ਖਾਦ ਦੀ ਵਰਤੋਂ ਤੇ ਨਿਗਾਹ ਮਾਰੀਏ ਤਾਂ ਪੰਜਾਬ ਦੇ ਵਿੱਚ 2023 ਤੇ 24 ਦੇ ਵਿੱਚ ਔਸਤਨ 247 ਕਿਲੋ ਪ੍ਰਤੀ ਹੈਕਟੇਅਰ ਖਪਤ ਰਹੀ ਹੈ ਜਿਹੜੀ ਖਾਦ ਖੇਤਾਂ ਦੇ ਵਿੱਚ ਸੁੱਟੀ ਗਈ ਹੈ। ਪਰ ਜਦੋਂ ਕਿ ਇਸ ਦੀ ਜਿਹੜੀ ਕੌਮੀ ਖਪਤ ਹੈ, ਕੌਮੀ ਪੱਧਰ ਦੇ ਉੱਪਰ ਜੇਕਰ ਇਸ ਦਾ ਆંકੜਾ ਦੇਖਣਾ ਹੋਵੇ ਤਾਂ ਉਹ 139 ਕਿਲੋ ਤੋਂ ਥੋੜਾ ਜਿਹਾ ਵੱਧ ਹੈ। 140 ਕਿਲੋ ਤੁਸੀਂ ਲਗਾ ਸਕਦੇ ਹੋ ਪਰ 107 ਕਿਲੋ ਪ੍ਰਤੀ ਹੈਕਟਰ ਦੇ ਵਿੱਚ ਇਹ ਜਿਹੜਾ ਫਰਕ ਹੈ ਇਹ ਕਿਉਂ ਹੈ? ਇਹ ਦਰਸਾਉਂਦਾ ਹੈ ਕਿ ਪੰਜਾਬੀ ਜਾਂ ਫਿਰ ਅਸੀਂ ਲੋਕ ਕਿੰਨੀ ਜ਼ਿਆਦਾ ਵਰਤੋਂ ਕਰ ਰਹੇ ਹਾਂ, ਦੁਰਵਰਤੋਂ ਕਰ ਰਹੇ ਹਾਂ, ਲੋੜ ਤੋਂ ਜ਼ਿਆਦਾ ਵਰਤੋਂ ਕਰ ਰਹੇ ਹਾਂ ਇਹ ਸਾਰੀਆਂ ਕੀਟਨਾਸ਼ਕਾਂ ਤੇ ਖਾਦਾਂ ਦੀ। ਜਦੋਂ ਨਰਮਾ ਪੱਟੀ ਦੇ ਵਿੱਚ ਅਮਰੀਕੀ ਸੁੰਡੀ ਪੈਂਦੀ ਸੀ, ਅਮਰੀਕਨ ਸੁੰਡੀ ਪੈਂਦੀ ਸੀ ਤਾਂ ਉਦੋਂ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਵੱਧ ਖਪਤ ਉਸ ਏਰੀਏ ਦੇ ਵਿੱਚ ਕੀਟਨਾਸ਼ਕਾਂ ਦੀ ਹੁੰਦੀ ਸੀ। ਪਰ ਹੁਣ ਨਰਮਾ ਪੱਟੀ ਵੀ ਸੁੰਗੜਦੀ ਜਾ ਰਹੀ ਹੈ, ਤਕਰੀਬਨ ਖਤਮ ਹੀ ਹੁੰਦੀ ਜਾ ਰਹੀ ਹੈ। ਪਰ ਦੂਸਰੇ ਪਾਸੇ ਜਦੋਂ ਨਿਗਾਹ ਮਾਰਦੇ ਹਾਂ ਤਾਂ ਜਿਹੜੀ ਕੀਟਨਾਸ਼ਕਾਂ ਦੀ ਵਰਤੋਂ ਹੈ ਉਹ ਲਗਾਤਾਰ ਅਸਮਾਨ ਛੂ ਰਹੀ ਹੈ। ਪਰ ਅਜਿਹਾ ਕਿਉਂ ਹੋ ਰਿਹਾ ਹੈ? ਇੱਕ ਵਾਰ ਇਹ ਜ਼ਰੂਰ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਲਾਲਚੀ ਬਣਦੇ ਜਾ ਰਹੇ ਹਾਂ ਜਾਂ ਫਿਰ ਸਾਡੀਆਂ ਕੋਈ ਹੋਰ ਮਜਬੂਰੀਆਂ ਨੇ। ਸਾਡਾ ਖੇਤ ਇੰਨੇ ਯੋਗ ਨਹੀਂ ਹੈ ਕਿ ਉਹ ਸਾਨੂੰ ਇੰਨੀ ਫਸਲ ਕੱਢ ਕੇ ਦੇ ਸਕੇ ਜਿੰਨਾ ਗਵਾਂਢੀ ਦਾ ਖੇਤ ਦਿੰਦਾ ਹੈ। ਪਰ ਇੱਕ ਵਾਰ ਜ਼ਰੂਰ ਨਿਗਾਹ ਮਾਰਨੀ ਬਣਦੀ ਹੈ। ਖੇਤੀਬਾੜੀ ਮਾਹਰ ਤਾਂ ਇਹ ਕਹਿੰਦੇ ਨੇ ਕਿ ਯੂਰੀਏ ਦੀਆਂ 2 ਡੋਜ਼ਾਂ ਹੀ ਸਿਰਫ ਕਣਕ ਨੂੰ ਚਾਹੀਦੀਆਂ ਹੁੰਦੀਆਂ ਨੇ ਪਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ 4 ਡੋਜ਼ਾਂ ਦਿੰਦੇ ਨੇ। ਗੋਭੀ, ਆਲੂ ਵਰਗੀਆਂ ਫਸਲਾਂ ਦੇ ਉੱਪਰ DAP ਦੀ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ ਤੇ ਇਹੀ ਉਹ ਸਮਾਨ ਹੈ ਜਿਹੜਾ ਬਾਅਦ ਦੇ ਵਿੱਚ ਮੰਡੀਆਂ 'ਚ ਜਾਂਦਾ ਹੈ। ਮੰਡੀਆਂ ਤੋਂ ਘੁੰਮ ਕੇ ਪੂਰੇ ਪੰਜਾਬ, ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ 'ਚ ਜਾ ਕੇ ਵਿਕਦਾ ਹੈ ਤੇ ਜਦੋਂ ਵਿਕਦਾ ਹੈ ਉਸ ਦੇ ਨਾਲ ਯੂਰੀਆ ਸਾਡੇ ਸਰੀਰ ਦੇ ਵਿੱਚ ਜਾਂਦਾ ਹੈ ਤੇ ਫਿਰ ਉਹੀ ਯੂਰੀਆ ਬਿਮਾਰੀਆਂ ਦੇ ਵਿੱਚ ਤਬਦੀਲ ਹੁੰਦਾ ਹੈ। ਇਹ ਬਹੁਤ ਸਾਰੀਆਂ ਰਿਸਰਚਸ ਦੱਸਦੀਆਂ ਨੇ। ਪਰ ਇੱਕ ਵਾਰ ਨਿਗਾਹ ਜ਼ਰੂਰ ਮਾਰਨ ਦੀ ਲੋੜ ਹੈ ਕਿ ਅਸੀਂ ਜੇਕਰ ਇਸ ਤਰੀਕੇ ਦੇ ਨਾਲ ਬੇਲੋੜੀ ਅੰਨੀ ਵਰਤੋਂ ਕੀਟਨਾਸ਼ਕਾਂ ਦੀ, ਖਾਦਾਂ ਦੀ, ਨਦੀਨਨਾਸ਼ਕਾਂ ਦੀ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਪਿੱਛੇ ਕੀ ਵੱਡਾ ਕਾਰਨ ਹੈ? ਕਿਉਂ ਇੰਨੀ ਜ਼ਿਆਦਾ ਵਰਤੋਂ ਹੋ ਰਹੀ ਹੈ ਤੇ ਕੌਮੀ ਪੱਧਰ ਦੇ ਉੱਪਰ ਪੰਜਾਬ ਹੀ ਸਭ ਤੋਂ ਉੱਤੇ ਕਿਉਂ ਹੈ? ਕੀ ਸਾਨੂੰ ਧੱਕੇ ਦੇ ਨਾਲ ਜਾਂ ਫਿਰ ਕਿਸੇ ਨੀਤੀ ਦੇ ਤਹਿਤ ਇਹ ਸਾਰੀਆਂ ਦਵਾਈਆਂ, ਇਹ ਸਾਰੀਆਂ ਕੀਟਨਾਸ਼ਕ, ਨਦੀਨਨਾਸ਼ਕ ਮੁਹੱਈਆ ਕਰਵਾਏ ਜਾਂਦੇ ਨੇ? ਕਿਉਂਕਿ ਹਰੀ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਦੀ ਰਾਏ ਰੱਖਦੇ ਨੇ। ਕੁਝ ਲੋਕ ਕਹਿੰਦੇ ਨੇ ਕਿ ਹਰੀ ਕ੍ਰਾਂਤੀ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ। ਕੁਝ ਲੋਕ ਇਹ ਕਹਿੰਦੇ ਨੇ ਕਿ ਹਰੀ ਕ੍ਰਾਂਤੀ ਨੇ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਹੈ ਉੱਥੇ ਸਾਡੇ ਤੋਂ ਬਹੁਤ ਕੁਝ ਖੋਇਆ ਵੀ ਹੈ। ਸਾਡਾ ਇਹ ਸਾਇਲੈਂਟ ਜੈਨੋਸਾਈਡ ਕੀਤਾ ਗਿਆ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆ ਕੇ ਸਾਡੇ ਤੇ ਇੱਕ ਐਕਸਪੈਰੀਮੈਂਟ ਕੀਤਾ ਗਿਆ। ਜਦੋਂ ਇਹ ਕੀਟਨਾਸ਼ਕ, ਨਦੀਨਨਾਸ਼ਕ ਸਾਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਮੁਹੱਈਆ ਕਰਵਾਏ ਗਏ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਆਦਤ ਪੈ ਗਈ ਤੇ ਹੁਣ ਅਸੀਂ ਇਸ ਤੋਂ ਛੁੱਟਣਾ ਨਹੀਂ ਚਾਹੁੰਦੇ। ਇਹ ਗੱਲ ਜ਼ਰੂਰ ਯਾਦ ਰੱਖੋ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੀ ਜ਼ਮੀਨ ਦੇ ਉੱਪਰ ਵਰਤਦੇ ਹਾਂ ਇਹ ਸਿਰਫ ਫਸਲ ਤੱਕ ਨਹੀਂ ਰਹਿੰਦੇ, ਇਹ ਸਾਡੀ ਜ਼ਮੀਨ ਦੀ ਉਸ ਪੌਸ਼ਟਿਕ ਤੱਤਾਂ ਨੂੰ ਮਾਰਦੇ ਨੇ, ਉਸ ਨੂੰ ਖਤਮ ਕਰਦੇ ਨੇ ਤੇ ਅਗਲੀ ਵਾਰ ਜਦੋਂ ਅਸੀਂ ਉਹ ਫਸਲ ਬੀਜਦੇ ਹਾਂ ਤਾਂ ਉਸ ਦੇ ਝਾੜ ਨੂੰ ਨੁਕਸਾਨ ਹੁੰਦਾ ਹੈ। ਬਹੁਤ ਸਾਰੀਆਂ ਰਿਸਰਚਾਂ ਤਾਂ ਇਹ ਵੀ ਕਹਿੰਦੀਆਂ ਨੇ ਕਿ ਬਹੁਤ ਸਾਰੇ
ਨਦੀਨਨਾਸ਼ਕ ਕੀਟਨਾਸ਼ਕ ਅਜਿਹੇ ਤਿਆਰ ਕੀਤੇ ਜਾਂਦੇ ਨੇ ਜਾਂ ਅਜਿਹੀ ਵਿਧੀ ਨਾਲ ਤਿਆਰ ਕੀਤੇ ਜਾਂਦੇ ਨੇ ਕਿ ਉਹ ਉਸ ਜਿਸ ਚੀਜ਼ ਲਈ, ਜਿਸ ਮਰਜ਼ ਲਈ ਉਹ ਬਣੇ ਹੁੰਦੇ ਨੇ, ਉਸ ਨੂੰ ਪੂਰਨ ਤੌਰ ਤੇ ਖਤਮ ਹੀ ਨਹੀਂ ਕਰਦੇ। ਜੇਕਰ ਉਹ ਪੂਰਨ ਤੌਰ ਤੇ ਖਤਮ ਕਰ ਦੇਣਗੇ ਤਾਂ ਅਗਲੀ ਵਾਰ ਵਿਕਰੀ ਹੋਣ ਦੀ ਸੰਭਾਵਨਾ ਡਿੱਗ ਜਾਂਦੀ ਹੈ ਜਾਂ ਫਿਰ ਸੰਭਾਵਨਾ ਤਕਰੀਬਨ ਖਤਮ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਕਮਜ਼ੋਰ ਤਿਆਰ ਕੀਤਾ ਜਾਂਦਾ ਹੈ ਜਾਂ ਫਿਰ ਉਸ ਦੇ ਵਿੱਚ ਹੀ ਕਰੋਨਾ ਵਾਇਰਸ ਦੇ ਵਾਂਗ ਜਿਵੇਂ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਆਂ ਬਣੀਆਂ ਸੀ, ਉਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਵੀ ਇੱਕ ਐਜ ਰੱਖ ਲਿਆ ਜਾਂਦਾ ਹੈ ਕਿ ਇਸ ਦੇ ਨਾਲ ਇਹ ਮੁੜ ਤੋਂ ਕੁਝ ਸਮੇਂ ਬਾਅਦ ਬਿਮਾਰੀਆਂ ਪ੍ਰਫੁੱਲਤ ਹੋਣ ਤੇ ਫਿਰ ਤੋਂ ਸਾਡੀ ਦਵਾਈ ਮਾਰਕੀਟ ਦੇ ਵਿੱਚ ਵਿਕਦੀ ਰਹੇ। ਪਰ ਕਿਸਾਨਾਂ ਨੂੰ ਅਤੇ ਹੋਰ ਬੁੱਧੀਜੀਵੀ ਵਰਗ ਨੂੰ ਇਸ ਤੇ ਜ਼ਰੂਰ ਘੋਖ ਕਰਨੀ ਚਾਹੀਦੀ ਹੈ, ਇਸ ਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਹੈ ਕਿ ਕਿਵੇਂ ਇਸ ਨੂੰ ਠੱਲ ਪਾਈ ਜਾ ਸਕਦੀ ਹੈ, ਕਿਵੇਂ ਪੰਜਾਬ ਦੇ ਖੇਤਾਂ ਨੂੰ, ਸਾਡੀ ਧਰਤੀ ਨੂੰ, ਜਿਸ ਦੇ ਸਿਰੋਂ ਪੰਜਾਬ ਵਸ ਰਿਹਾ ਹੈ, ਜਿਸ ਦੇ ਸਿਰੋਂ ਪੰਜਾਬੀ ਆਪਣਾ ਢਿੱਡ ਭਰ ਰਹੇ ਨੇ, ਜੇਕਰ ਉਸ ਨੂੰ ਇਸ ਤਰੀਕੇ ਦੇ ਨਾਲ ਜ਼ਹਿਰੀਲਾ ਅਸੀਂ ਕਰਦੇ ਰਹਾਂਗੇ ਤਾਂ ਆਉਣ ਵਾਲਾ ਭਵਿੱਖ ਸਾਡਾ ਕਿਹੋ ਜਿਹਾ ਬੀਤੇਗਾ। ਸਰਕਾਰਾਂ ਇਸ ਤੇ ਚੁੱਪ ਨੇ ਕਿਉਂਕਿ ਸਰਕਾਰਾਂ ਨੇ ਆਪਣੇ ਮੁਨਾਫੇ ਕੱਢਣੇ ਹੁੰਦੇ ਨੇ। ਬਹੁਤ ਸਾਰੀਆਂ ਲੋਕ ਗੱਲਾਂ ਤਾਂ ਕਰਦੇ ਨੇ ਕਿ ਅਸੀਂ ਆਮ ਲੋਕਾਂ ਦੇ ਆ, ਪਰ ਆਮ ਲੋਕਾਂ ਨੂੰ ਜਿਸ ਚੀਜ਼ ਤੋਂ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਉਸ ਨੂੰ ਹੀ ਸਭ ਤੋਂ ਜ਼ਿਆਦਾ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਜ਼ਰੂਰ ਇਸ ਤੇ ਗੱਲ ਕਰਨਾ, ਜ਼ਰੂਰ ਇਸ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਂਝੀ ਕਰਨਾ। ਧੰਨਵਾਦ, ਸਤਿ ਸ਼੍ਰੀ ਅਕਾਲ।